असलामुअलैकुम गुड मॉर्निंग सोनियो गुड मॉर्निंग ਵੀਕਐਂਡ ਗਰੋਸਰੀ ਆ ਚੁੱਕੀ ਹੈ। ਜਿਹੜਾ ਟੈਸਕੋ ਤੋਂ ਸਮਾਨ ਆਣਾ ਵੇ ਸੀਡਡ ਬ੍ਰੈਡ ਜਿਹੜੀ ਹੈ ਨਾ ਸਾਨੂੰ ਉੱਥੇ ਦੀ ਬਹੁਤ ਹੀ ਅੱਛੀ ਲੱਗਦੀ ਹੈ। ਅਤੇ ਬਾਕੀ ਦੁੱਧ ਅੰਡੇ ਦਹੀਂ ਵਗੈਰਾ ਸਾਰੀਆਂ ਚੀਜ਼ਾਂ ਉੱਥੋਂ ਆ ਜਾਂਦੀਆਂ ਨੇ ਅਤੇ ਅਸੀਂ ਕਹਿੰਦੇ ਨੇ ਉੱਥੋਂ ਲਿਆਉਂਦੇ ਹਾਂ। ਬਾਕੀ ਜਿਹੜਾ ਏਸ਼ੀਅਨ ਸ਼ੌਪ ਤੋਂ ਜਿਹੜਾ ਆਉਂਦਾ ਹੈ ਨਾ ਸਾਡਾ ਸਮਾਨ ਉਹ ਵੀ ਬਸ ਥੋੜ੍ਹੀ ਦੇਰ ਤੱਕ ਪਹੁੰਚਣ ਹੀ ਵਾਲਾ। ਇਸ ਤੋਂ ਜਲਦੀ ਜਲਦੀ ਮੈਂ ਇਹ ਵਾਲਾ ਕਾਊਂਟਰ ਸਾਫ਼ ਕਰ ਦੇਵਾਂ, ਚੀਜ਼ਾਂ ਸਮੇਟ ਦੇਵਾਂ ਤਾਂ ਕਿ ਜਿਹੜਾ ਫਿਰ ਉਹ ਸਮਾਨ ਆਉਣਾ ਵੇ ਨਾ ਉਹਦੀ ਜਗ੍ਹਾ ਬਣ ਜਾਵੇ। ਅਤੇ ਲੋ ਜੀ ਇਹ ਹੋ ਗਈ ਖਾਲੀ, ਇਹਨੂੰ ਅਸੀਂ ਇੱਧਰ ਕਰਨੇ ਆ ਅਤੇ ਇੱਥੇ ਰੱਖ ਦੇਵਾਂਗੇ ਦੂਸਰੀ ਨਵੀਂ। ਅਤੇ ਬਾਕੀ ਇਹ ਦੁੱਧ ਜਾਏਗਾ ਫਰਿੱਜ ਵਿੱਚ, ਬਾਕੀ ਸਭ ਚੀਜ਼ਾਂ ਫਰਿੱਜ ਵਿੱਚ ਜਾਣਗੀਆਂ। ਸੁਬਾਹ ਆਇਆ ਜੀ ਸਾਡਾ ਟੈਸਕੋ ਦਾ ਸਮਾਨ, ਹੁਣ ਦੇਸੀ ਸਟੋਰ ਦਾ ਸਮਾਨ ਆ ਗਿਆ ਵੇ। ਪਿਆਜ਼ ਆਏ ਨੇ, ਨਾਲ ਸੋਹਣਾ ਸੋਹਣਾ ਅੰਗੂਰ ਆਇਆ ਵੇ, ਅਤੇ ਨਾਲ ਆਇਆ ਜੀ ਬੱਕਰੇ ਦਾ ਗੋਸ਼ਤ, ਧਨੀਆ, ਅਦਰਕ, ਅਤੇ ਨਾਲ ਆਏ ਨੇ ਟਮਾਟਰ। ਅਤੇ ਅਸੀਂ ਬਣਾਉਣ ਲੱਗੇ ਹਾਂ ਇਹ ਸਭ ਤੋਂ ਅੱਛੀ ਚੀਜ਼ ਸਭ ਤੋਂ ਅੱਛੀ ਚੀਜ਼ ਤੇ ਇਹ ਆਈ ਹੈ ਨਾ ਗੁੜ ਗੱਚਕ ਆਈ ਹੈ ਵੀ ਗੁੜ ਗੱਚਕ। ਅਤੇ ਇਹ ਵਾਲੀ ਪੀਨਟ ਦੀ ਗੱਚਕ ਆਈ ਹੈ, ਇਹ ਮੈਨੂੰ ਬੜੀ ਚੰਗੀ ਲੱਗਦੀ ਹੈ ਅਤੇ ਇਹ ਮੈਂ ਮੰਗਵਾਈ ਹੈ, ਬੜਾ ਮਜ਼ੇਦਾਰ ਹੁੰਦੀ ਹੈ। ਬਹਿਰਹਾਲ ਜੀ ਇਹ ਅਸੀਂ ਅੱਜ ਬਣਾਉਣ ਲੱਗੇ ਯਖਨੀ। ਜਿਹੜੀ ਯਖਨੀ ਬਣਦੀ ਹੈ ਇੱਕ ਸੂਪ ਹੁੰਦੀ ਹੈ ਜਿਹੜੀ ਚਿਕਨ ਦੀ ਕਾਰਨਫਲੋਰ ਪਾ ਕੇ ਜਿਹੜੀ ਬਣਦੀ ਹੈ, ਉਹਦੇ ਚਿਕਨ ਦੀ ਬਣਦੀ ਸਾ। ਲੇਕਿਨ ਇਹ ਜਿਹੜੀ ਹੁੰਦੀ ਹੈ ਸਾਡੀ ਆਪਣੀ ਬੱਕਰੇ ਵਾਲੀ ਜਿਹੜੀ ਹੁੰਦੀ ਹੈ ਨਾ ਯਖਨੀ, ਇਹ ਬੜੀ ਜ਼ਬਰਦਸਤ ਹੁੰਦੀ, ਤਾਕਤ ਵਾਲੀ ਚੀਜ਼ ਹੁੰਦੀ ਹੈ। ਅਮੂਮਨ ਤਾਂ ਹੁਣ ਐਸਾ ਹੀ ਆ ਗਿਆ ਕਿ ਚਿਕਨ ਵਾਲੀ ਲੋਕ ਬਣਾ ਲੈਂਦੇ ਨੇ ਔਰ ਉਹ ਹੀ ਮਜ਼ੇ ਨਾਲ ਪੀਂਦੇ ਨੇ। ਲੇਕਿਨ ਨਾਯਾਬ ਜ਼ਮਾਨਿਆਂ ਵਿੱਚ ਇਸ ਯਖਨੀ ਨੂੰ ਬੜਾ ਤਾਕਤਵਰ ਸਮਝਿਆ ਜਾਂਦਾ ਸੀ ਔਰ ਇਸ ਤਰ੍ਹਾਂ ਹੀ ਪੀਤਾ ਜਾਂਦਾ ਸੀ ਕਿ ਕੋਈ ਬਿਮਾਰ ਹੈ ਜਾਂ ਕੋਈ ਕਮਜ਼ੋਰ ਹੈ, ਵੀਕਨੈਸ ਹੈ, ਜਾਂ ਜਿਵੇਂ ਬੱਚਾ ਹੁੰਦਾ ਸੀ ਹਮਲਾ ਔਰ ਔਰਤ ਜਿਹੜੀ ਛਿਲੇ 'ਚ ਹੁੰਦੀ ਸੀ, ਔਰ ਫਿਰ ਉਹਨਾਂ ਨੂੰ ਇਸ ਤਰ੍ਹਾਂ ਇਹ ਜਿਹੜੀ ਯਖਨੀ ਬਣਾ ਕੇ ਪਿਲਾਈ ਜਾਂਦੀ ਸੀ। ਅਤੇ ਕੌਸਰ ਨੇ ਵੀ ਕੱਲ੍ਹ ਲਿਖਿਆ ਕਿ ਤੁਸੀਂ ਕੀ ਬਣਾ ਸਕਦੇ ਹੋ, ਦੱਸ ਸਕਦੇ ਹੋ। ਕੱਲ੍ਹ ਮੈਂ ਜਿਹੜੀ ਉਹ ਗਰਮ ਕੀਤੀ ਸੀ ਨਾ ਜਿਹੜੀ ਯਖਨੀ, ਉਹਨਾਂ ਨੇ ਪੁੱਛਿਆ ਸੀ। ਅਤੇ ਲੋਕ ਅੱਜ ਮੈਂ ਫਿਰ ਬਣਾਉਣ ਲੱਗੀ ਹਾਂ। ਅਤੇ ਮੈਂ ਬੱਕਰੇ ਦਾ ਗੋਸ਼ਤ, ਇਹਦੇ ਵਿੱਚ ਹੱਡੀ ਵਾਲਾ ਗੋਸ਼ਤ ਅਗਰ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਕਿ ਜੋ ਹੱਡੀ ਦਾ ਅਸਰ ਨਿਕਲਦਾ ਨਾ ਤਾਂ ਬਹੁਤ ਚੰਗਾ ਲੱਗਦਾ ਵੇ। ਅਤੇ ਇਹ ਇੱਕ ਪਿਆਜ਼ ਹੈ, ਥੋੜ੍ਹਾ ਅਦਰਕ ਦਾ ਟੁਕੜਾ ਵੇ, ਲਸਣ ਹੈ, ਇੱਕ ਟਮਾਟਰ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਇਹਦੇ ਵਿੱਚ ਪਾ ਦੇਵਾਂਗੇ। ਔਰ ਇਹ ਦੇਖ ਲਓ ਜੀ ਸਾਰੀਆਂ ਚੀਜ਼ਾਂ ਅਸੀਂ ਪਾ ਕੇ, ਅਤੇ ਇਹਦੇ ਵਿੱਚ ਜਾਏਗਾ ਥੋੜ੍ਹਾ ਜਿਹਾ ਕਾਲੀ ਮਿਰਚ ਚਲੀ ਜਾਏਗੀ, ਨਾਲ ਜਾਏਗਾ ਸਵਾਦ ਅਨੁਸਾਰ ਜਿਹੜਾ ਵਾ ਨਾ ਨਮਕ ਦੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਹੀ ਪਾਈਓ ਕਿ ਮੈਂ 2 ਕੱਪ ਬਣਾਉਣੀ ਹੈ, 2 ਕੱਪ ਜਿੰਨੀ ਬਣਾਉਣੀ ਹੈ। ਇਸ ਤੋਂ ਮੈਂ ਤਕਰੀਬਨ ਇਹਦੇ ਵਿੱਚ 4 ਕੱਪ ਅਸੀਂ ਪਾਣੀ ਪਾ ਦਾਂਗੇ ਅਤੇ ਅੱਛੀ ਤਰ੍ਹਾਂ ਇਹਨੂੰ ਬਸ ਗਲਾਉਣਾ ਵੀ, ਯਖਨੀ ਅੱਛੀ ਨਿਕਲੇ ਤਾਂ ਕਿ ਇਹਦੇ ਵਿੱਚ ਸਾਰਾ ਹੱਡੀ ਦਾ ਗੋਸ਼ਤ ਦਾ ਅਸਰ ਇਹਦੇ 'ਚ ਆ ਜਾਏਗਾ। ਫਿਰ ਬੋਟੀ ਬਿਲਕੁਲ ਬੇਕਾਰ ਹੋ ਜਾਏਗੀ। ਉਹ ਯਖਨੀ ਪੀਣ ਵਾਲੀ ਹੁੰਦੀ ਹੈ ਔਰ ਬੜੀ ਤਾਕਤ ਦੀ ਹੁੰਦੀ ਹੈ, ਬਹੁਤ ਟੇਸਟੀ। ਅਤੇ ਅਸੀਂ ਇਹਦਾ ਹੁਣ ਕੁੱਕਰ ਨੂੰ ਬਸ ਬੰਦ ਕਰਨਾ ਵੇ ਅਤੇ ਚੁੱਲ੍ਹੇ 'ਤੇ ਚੜ੍ਹਾ ਦੇਣਾ ਵੇ। ਔਰ ਉਸ ਤੋਂ ਬਾਅਦ ਮੈਂ 2 ਦਿਨ ਦੀ ਬਣਾ ਰਹੀ ਹਾਂ ਕਿ 2 ਕੱਪ ਬਣ ਜਾਏਗੀ ਨਾ 2 ਦਿਨ ਦੀ। ਉਸ ਤੋਂ ਬਾਅਦ ਫਿਰ ਅਸੀਂ ਫਰੈਸ਼ ਔਰ ਬਣਾ ਲਵਾਂਗੇ। ਅੱਗ ਬਾਲ ਕੇ ਅਸੀਂ ਚੜ੍ਹਾ ਦਿੱਤਾ ਵੇ, ਫਿਰ ਪੱਕ ਜਾਏਗੀ ਨਾ ਅੱਛੀ ਤਰ੍ਹਾਂ। ਅਤੇ ਫਿਰ ਯਖਨੀ ਅਸੀਂ ਰੱਖ ਦਿੱਤੀ ਪੱਕਣ ਵਾਸਤੇ। ਮੈਂ ਚੁੱਲ੍ਹਾ ਬੰਦ ਕਰਤਾ। ਮੈਂ ਚੁੱਲ੍ਹਾ ਬੰਦ ਹੋਣ ਦਾ ਇੰਤਜ਼ਾਰ ਕਰ ਰਹੀ ਸਾਂ ਕਿ ਵੀ ਇਹ ਬੰਦ ਹੋ ਜਾਵੇ। ਦੀ ਛੂ ਜਿਹੜਾ ਸ਼ੋਰ ਦੀ ਆਵਾਜ਼ ਹੁੰਦੀ ਹੈ ਨਾ, ਉਹਦੇ ਵਿੱਚ ਫਿਰ ਸਾਡੀ ਵੀਡੀਓ ਸਹੀ ਨਹੀਂ ਬਣੇਗੀ। ਅਤੇ ਹੁਣ ਜਿਵੇਂ ਹੀ ਹੋਇਆ ਮੈਂ ਚੁੱਲ੍ਹਾ ਬੰਦ ਕਰਕੇ ਆ ਕੇ ਬੈਠ ਗਈ ਹਾਂ। ਥੋੜ੍ਹੀ ਦੇਰ ਅਸੀਂ ਗੱਪਸ਼ਪ ਕਰਦੇ ਹਾਂ, ਫਿਰ ਮੈਂ ਤੁਹਾਨੂੰ ਦਿਖਾ ਦਾਂਗੀ ਕਿ ਬਈ ਕਿਸ ਤਰ੍ਹਾਂ, ਕਿਉਂਕਿ ਇਹ ਚੀਜ਼ ਹੁੰਦੀ ਤਾਕਤ ਦੀ। ਨਾਯਾਬ ਜ਼ਮਾਨਿਆਂ ਵਿੱਚ ਇਸ ਤਰ੍ਹਾਂ ਹੀ ਬਣਦੀ ਹੁੰਦੀ ਸੀ। ਉਹਨੂੰ ਅੱਜ ਕੱਲ੍ਹ ਹੁਣ ਜ਼ਿਆਦਾ ਸੂਪ ਦਾ ਲਫ਼ਜ਼ ਜ਼ਿਆਦਾ ਆਮ ਹੋ ਗਿਆ ਵੇ, ਅਤੇ ਸੂਪ ਹੀ ਕਹਿ ਦਿੱਤਾ ਜਾਂਦਾ। ਕੱਲ੍ਹ ਮੈਂ ਵੀ ਇਸ ਤਰ੍ਹਾਂ ਹੀ ਸੂਪ ਕਹਿ ਦਿੱਤਾ, ਅਤੇ ਸੂਪ ਹੀ ਹੈ, ਮਤਲਬ ਉਹੀ ਲਿਕਵਿਡ ਸਟਾਈਲ ਦਾ ਹੀ ਹੈ। ਲੇਕਿਨ ਯਖਨੀ ਇਸ ਤਰ੍ਹਾਂ ਬਣਾ ਕੇ ਜਿਹੜੀ ਦਿੱਤੀ ਜਾਂਦੀ ਸੀ ਨਾ ਬਿਮਾਰਾਂ ਨੂੰ, ਉਸ ਤਰ੍ਹਾਂ ਦਾ ਬੜਾ ਵੀ ਫਾਇਦਾ ਹੁੰਦਾ ਸੀ, ਉਹਨਾਂ ਨੂੰ ਤਾਕਤ ਮਿਲ ਜਾਂਦੀ ਸੀ। ਅਤੇ ਉਹੀ ਹਿਸਾਬ ਹੈ ਕਿ ਅੱਜ ਕੱਲ੍ਹ ਫਿਰ ਮੇਰੇ ਹਸਬੈਂਡ ਦੀ ਤਬੀਅਤ ਠੀਕ ਨਹੀਂ ਹੈ, ਅਤੇ ਉਹ ਫਿਰ ਮੈਂ ਫਿਰ ਇਹੀ ਟੋਟਕਾ ਆਪਣਾ ਦੇਸੀ ਕੱਢ ਕੇ ਲੈ ਕੇ ਆਈ ਹਾਂ ਕਿ 2 ਦਿਨ ਦਾ ਬਣਾ ਲੈਂਦੀ ਹਾਂ ਥੋੜ੍ਹਾ ਜਿਹਾ ਹੱਡੀ ਵਾਲਾ ਗੋਸ਼ਤ ਪਾ ਕੇ, ਤਾਂ ਕਿ ਫਿਰ 2 ਕੱਪ ਬਣ ਜਾਵੇ ਔਰ ਫਿਰ 2 ਦਿਨ ਬਾਅਦ ਫਰੈਸ਼ ਬਣ ਜਾਏਗਾ। ਹੁਣ ਅੱਜ ਮੈਂ ਬਣਾ ਰਹੀ ਹਾਂ, ਕੱਲ੍ਹ ਦਾ ਦਿਨ ਵੀ ਚੱਲ ਜਾਏਗਾ, ਅਤੇ ਇਸ ਤਰ੍ਹਾਂ ਫਿਰ ਤਾਜ਼ਾ ਫਿਰ ਨਾਲ ਉਹਨਾਂ ਨੂੰ ਮਿਲ ਜਾਏਗਾ। ਅਤੇ ਇੰਨਾ ਕੋਈ ਮੁਸ਼ਕਿਲ ਵੀ ਨਹੀਂ ਹੈ, ਬਸ ਆਸਾਨ ਹੀ ਹੈ ਬਣਾਉਣਾ, ਕੋਈ ਬਿਲਕੁਲ ਆਸਾਨੀ। ਅਤੇ ਚਲੋ ਜੀ ਠੀਕ ਹੈ, ਅਸੀਂ ਹੁਣ ਤੁਹਾਨੂੰ ਸ਼ਾਮਿਲ ਕਰਨੇ ਹਾਂ। ਕੱਲ੍ਹ ਜਦੋਂ ਮੈਂ ਪੂਰਾ ਆਪਣਾ ਕਰ ਲਿਆ ਤਾਂ ਉਸ ਤੋਂ ਬਾਅਦ ਨੀਲੋਫਰ ਬਾਤ ਦਾ ਆਇਆ ਕੌਮੈਂਟ, ਅਤੇ ਉਹ ਬਾਅਦ 'ਚ ਆਇਆ ਸੀ ਉਹਨਾਂ ਦਾ। ਅਤੇ ਉਹਨਾਂ ਨੇ ਲਿਖਿਆ ਮਾਸ਼ਾਅੱਲਾ, ਅੱਲਾਹ ਪਾਕ ਆਪਕੇ ਹਸਬੈਂਡ को ਸ਼ਫਾਏ ਕਾਮਿਲ ਅਤਾ ਫਰਮਾਏ, ਆਮੀਨ ਸੁਮ ਆਮੀਨ। ਬਹੁਤ ਸ਼ੁਕਰੀਆ ਨੀਲੋਫਰ ਤੁਹਾਡਾ
ਕਿ ਤੁਸੀਂ ਆਏ ਹੋ, ਤੁਸੀਂ ਇੰਨਾ ਸੋਹਣਾ ਕਮੈਂਟ ਕੀਤਾ ਤੇ ਨਾਲ ਸੋਹਣਾ ਜਿਹਾ ਦਿਲ ਵੀ ਭੇਜ ਦਿੱਤਾ ਮੈਨੂੰ। ਇਹ ਦਿਲ ਆਪਕਾ ਹੁਆ। ਤੇ ਯਾਸਿਰ ਹਾਮਿਦ ਨੇ ਜਿਹੜਾ ਨਾ 3 ਦਿਲ ਭੇਜ ਦਿੱਤੇ ਨੇ, ਉਹਨਾਂ ਨੂੰ ਪੋਸਟ ਪਸੰਦ ਕੀਤੀ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੌਲਤ ਹੁਸੈਨ ਕਹਿੰਦੇ ਨੇ ਬਈ, ਸੌਲਤ ਹੁਸੈਨ ਨੇ ਇਸ ਤਰ੍ਹਾਂ ਕਰਕੇ ਇਮੋਜੀ ਭੇਜ ਦਿੱਤੇ ਨੇ, ਬਹੁਤ ਸ਼ੁਕਰੀਆ ਸੌਲਤ ਤੁਹਾਡਾ। ਤੇ ਸਾਇਮਾ, ਓ ਹੋ ਸਾਇਮਾ ਕਿੱਥੇ ਗਾਇਬ ਹੋ ਗਏ ਹੋ ਤੁਸੀਂ? ਸਾਇਮਾ ਕहाँ ਗਾਇਬ ਹੋ ਗਈ? ਸਾਇਮਾ ਬਹੁਤ ਦਿਨ ਬਾਅਦ ਆਏ ਨੇ। ਕੈਸੇ ਹੋ ਸਾਇਮਾ, ਤੁਸੀਂ ਠੀਕ ਹੋ? ਤੇ ਸਾਇਮਾ ਨੇ ਵੀ ਲਿਖਿਆ ਕਿ ਵੀ ਬੜੀ ਚੰਗੀ ਰੈਸਪੀ ਮੈਨੂੰ ਲੱਗੀ ਹੈ, ਨਾਈਸ ਜਿਹੜਾ ਨਾ ਰੈਸਪੀ ਹੈ। ਤੇ ਚਲੋ ਠੀਕ ਹੈ ਸਾਇਮਾ, ਤੁਸੀਂ ਟਰਾਈ ਕਰਿਓ, ਅਗਰ ਤੁਹਾਨੂੰ ਚੰਗਾ ਲੱਗੇ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਇਹ ਟਰਾਈ ਕੀਤਾ ਵੇ। ਤੇ ਸ਼ਫਾਕ ਕਹਿ ਰਹੇ ਨੇ ਵੈਰੀ ਗੁੱਡ ਦੁਨੀਆ ਰੇ ਦੁਨੀਆ, ਵੈਰੀ ਗੁੱਡ ਦੁਨੀਆ ਵਾਲੇ, ਵੈਰੀ ਬੈਡ। ਤੇ ਚਲੋ ਜੀ, ਨਾਹਿਦ ਮਹਿਮੂਦ ਕਹਿ ਰਹੇ ਨੇ ਵਾਹ ਜੀ ਕਿਆ ਫਿਸ਼ ਹੈ ਬਾਜੀ, नाइस व्लॉग। उन्होंने कहा वाह भी वाह ज़बरदस्त फिश क्या है भाई, बड़ी सादी जी फिश है और बड़े झटपट बनने वाली। तो इस तरह तुम ट्राई करियो, तुम अच्छी लगेगी। बहुत सारे फिश की इन्नियां रेसिपीज़ ने ना कि बस तुम एक ढूंढो मिलते हैं हज़ारों, तो भाई एक रेसिपी लभन लगो इन्नियां आ जांदियां ने कि समझ ही नहीं लगती। लेकिन यह सब तो नज़दीक तरीन मतलब ईजी तरीन रेसिपी यही है कि छेती ना बना लो, झटपट तो मज़े की। तो चलो भी तुम ट्राई जरूर करियो इनू। तो शबीर हुसैन साहब कह रहे हैं अस्सलाम वालेकुम। वालेकुम अस्सलाम। वो कहते हैं तुहानू नोटिफिकेशन नहीं आया होना, मैं तो कल पोलन के हवाले नाल कमेंट किया सी ते मच्छी पहली बारी सोया सास पाई वेखी है, इनू ट्राई करांगे। तो बहुत शुक्रिया शबीर हुसैन साहब, तुहाडी मुहब्बतां दा बहुत शुक्रिया। लेकिन मेरे को कोई तुहाडा कमेंट शो नहीं हो रहा कि पता नहीं की वजह वे। पहले भी एक दफ़ा इस तरह होया सी ते उदों भी फिर तुसीं वजाहत कीती सी, पर हुण भी मैनूं कोई शो नहीं होया तुहाडा। ते चंगा होया तुसीं दस दिता। तो मच्छी में सोया सॉस पहली बारी तुसीं देखी है, तेनों भी ट्राई जरूर करियो, बड़ी मज़े की बनती है। तो बाकी कौसर के बेगम के नाम से वो कहते पे ने कि तुसीं जड़ा ना बहुत शुक्रिया कि तुसीं मेरा नाम लैके मेरे सवालों के जवाब दिते ने। तो जड़ा ना तुसीं ब्लॉग जड़ा बनाया फिश के हवाले ना, होए होए उन्होंने कहा भी दिल 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 लै लो, भी दिल ही दिल लै लवो। वो बड़े खुश होए ने। बहुत शुक्रिया कौसर तुहाडा कि तुसीं आए और इन्ने सारे दिल मैनूं भेजे और कॉमेंट भी जड़ा ना मैनूं लिखिया। तो उन्होंने नसीमा डार ने लिखिया वे कि बई नाइस व्लॉग है, बड़ा भी तुहाडा व्लॉग बड़ा नाइस लग्या, फिश रेसिपी भी यम्मी लगती पई है। तो टॉक तो उन्होंने खैर मेरी चंगी लगती है नसीमा नूं। बहुत शुक्रिया नसीमा तुहाडियां मुहब्बतां दा कि तुसानूं सारे अच्छा लगता भी सारे गलबात करना और इस तरह नायाब जमानियां के किस्से जिहड़े असीं करने आ वो तुहानूं बड़ा चंगा लगता वा। तो कौसर कह रहे हैं कि तुसीं जड़ा ना सूप की दस सकते हो जी कल तुसीं बनाई एक व्लॉग इस बना सकते हो। तो बई अज तुहाडी फरमाइश नोट हो गई है, तो इसी तो मैं अज बनानी ही सी। मैं फिर कमेंट पढ़िया तो मैं तो खैर रूटीन च ही बनानी सी, इस तो मैं थोड़ी जी उहदी लै लईए। बहुत ईजी है, बस एवे कि तुसीं पीओ। वैसे भी मतलब सर्दी के हवाले ना भी पी सकते हो, लेकिन ताकत के हवाले ना बड़ी अच्छी चीज़ है। नायाब जमाने इस तो अच्छी चीज़ नहीं होंदी सी कि बई ऐसा यखनी बना के और लोग पींदे होंदे सन, तो फिर ताकत उन्होंने आ जाती होंदी सी। वो पापा दा सेलर आंदा सी ना कार्टून, वो ऐसा खा के वो खांदा हुंदा सी। वो पालक होंदी सी, इन्ना डब्बा वो ऐसा करके खांदा सी, फिर ऐसा ऐसा बाहवां करदा सी, वो ताकत आ जाती सी उहदे। तो फिर डजन 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 सारियां नूं दुरुस्त कर दिंदा सी। इस तरह यह सूप पी के भी ना बड़ी ताकत आ जाती है। तो बस वही फिर तुसीं डजन डजन करने काबिल हो जाते हो। तो शमा भी आ गए ने मैदान में। शमा कहते पे ने कि बड़ी डिलीशियस पे लगती है जी फिश जी लोगों की बड़ी चंगी है। तो मैं ज़रूर वही रेसिपी ट्राई करनी है। बहुत शुक्रिया शमा तुहाडे कॉमेंट करन दा। तो तुसीं रेसिपी पसंद भी की और तुसीं कहा मैं ज़रूर ट्राई करांगी। तो ज़रूर तुसीं ट्राई करियो इंशाअल्लाह। मैनूं उम्मीद तो बहुत है कि भी तुहानूं सारिआं नूं चंगी लगेगी। तो तुसीं फिर मैनूं कॉमेंट करके दस्सिओ। तो शील भी आ गए ने। शील कहते हैं सत श्री अकाल बाजी, सत श्री अकाल शील, सत श्री अकाल। तो वो कहते हैं कि बड़े प्यारे लगते नायाब जमाने दी गल्लां जड़ियां ने ना सुन के बड़ा ही चंगा लगता वे। उन्होंने कहा बहुत ही प्यारा लगता वे, चंगा सुनना उन्होंने गल्लां नूं बहुत ही अच्छा लगता वे। तो उन्होंने कहा कि अखीर में जो तुसीं गीत गाया ना, वो ना फिर तुहाडी माँ की मुहब्बत जिस तरह होंदी है ना वो छलक रही सी।
ਤੇ ਉਹਨਾਂ ਨੇ ਕਿਹਾ ਕਿ ਮਾਂ ਦੀ ਮੁਹੱਬਤ ਜਿਹੜੀ ਹੈ ਨਾ, कि तुसी वाकई अपनी मां नूं मिस करदे हो। ते हमारी सांसों में आज तक वो हिना की खुशबू महक रही है, लबों पे नगमे मचल रहे हैं, नजर से मस्ती छलक रही है, हमारी सांसों में आज तक वो हिना की खुशबू महक रही है। वो मेरे नजदीक आते आते हया से एक दिन सिमट गए थे, वो मेरे नजदीक आते आते हया से एक दिन सिमट गए थे, तेरे ख्यालों में आज तक भी बदन की डाली महक रही है। ਅੱਗੋਂ ਮੈਂ ਭੁੱਲ ਗਈ ਤੇ ਮੈਨੂੰ ਯਾਦ ਨਹੀਂ ਆ, ਬਸ ਤੁਹਾਡੀ ਇਸ ਗੱਲ ਦੇ ਹਵਾਲੇ ਦੇ ਨਾਲ ਨਾ ਤੁਸੀਂ ਕਿਹਾ ਤੇ ਉਹ ਮੈਨੂੰ ਬਸ ਗੀਤ ਪਤਾ ਨਹੀਂ ਕਿੱਥੋਂ ਯਾਦ ਆ ਗਿਆ, ਐਨਸਾਈਕਲੋਪੀਡੀਆ ਬਕੌਲ ਉਜ਼ਮਾ ਦੇ। ਤੇ ਬਹੁਤ ਸ਼ੁਕਰੀਆ ਜੀ ਸ਼ੀਲ, ਤੁਸੀਂ ਕਮੈਂਟ ਕੀਤਾ ਤੇ ਮਾਂ ਤੇ ਜ਼ਾਰਾ ਯਾਦ ਆਂਦੀ ਏ ਤੇ ਮਾਂ ਕਦੀ ਭੁੱਲਦੀ ਨਹੀਂ। ਮਾਂ ਨਾਲ ਮੁਹੱਬਤ ਹਰ ਇਨਸਾਨ ਨੂੰ ਹੁੰਦੀ ਹੈ, ਹਰ ਇੱਕ ਨੂੰ। ਮੈਂ ਕਹਿੰਦੀ ਇਹ ਨਹੀਂ ਮੈਂ ਕਹਿੰਦੀ ਕਿ ਮੈਨੂੰ ਹੈ, ਹਰ ਇੱਕ ਬੱਚੇ ਨੂੰ ਆਪਣੀ ਮਾਂ ਨਾਲ ਮੁਹੱਬਤ ਹੁੰਦੀ ਹੈ। ਦੁਨੀਆ ਦੀ ਹਰ ਗੱਲ ਭੁੱਲ ਸਕਦਾ ਵੇ, ਉਹ ਮਾਂ ਦੀ ਮੁਹੱਬਤਾਂ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਤੇ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਨਾ ਕਮੈਂਟ ਕੀਤਾ ਤੇ ਬਹੁਤ ਜ਼ਿਆਦਾ ਤੁਹਾਡਾ ਸ਼ੁਕਰੀਆ। ਤੇ ਉਹ ਇੱਕ ਹੋਰ ਗਾਣਾ ਹੈ ਨਾ, ਮਾਂ ਮੈਂ ਪੇਕੇ ਨਹੀਂ ਜਾਣਾ, पेके हुंदे मावां नाल, मां मैं पेके नहीं जाना, पेके हुंदे मावां नाल। ते पेके हुंदे मावां नाल ते ਉਹ ਜਿਹੜੀ ਉਹ ਗੱਲਾਂ ਵਾਕਈ ਬਿਲਕੁਲ ਠੀਕ ਨੇ। ਫਿਰ ਤੁਸੀਂ ਉਹ ਜਦੋਂ ਮਾਂ ਬਾਪ ਨਹੀਂ ਰਹਿੰਦੇ, ਉਹ ਫਿਰ ਜਿਹੜੇ ਨਾ ਪੇਕੇ ਨਹੀਂ ਰਹਿੰਦੇ ਨੇ, ਉਹ ਫਿਰ ਭਰਾਵਾਂ ਦੇ ਘਰ ਹੁੰਦੇ ਨੇ, ਤੁਸੀਂ ਜਾਂਦੇ ਹੋ, ਤੁਹਾਨੂੰ ਇੱਜ਼ਤ ਮਿਲਦੀ ਏ, ਤੁਹਾਨੂੰ ਆਓ ਭਗਤ ਹੁੰਦੀ ਹੈ, ਤੁਹਾਡੀ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਹੈ। ਮੈਂ ਵੀ ਆਪਣੇ ਭਾਈ ਵੱਲ ਜਾਂਦੀ ਹਾਂ, ਬਹੁਤ ਖਿਆਲ ਕਰਦੇ ਨੇ ਮੇਰੇ ਭਾਈ, ਮੇਰੀ ਭਾਬੀ ਬਹੁਤ ਅੱਛੇ ਨੇ, ਉਹ ਬਹੁਤ ਬੱਚੇ, ਹਰ ਕੋਈ ਸਾਡੀ ਕੇਅਰ ਕਰਦਾ ਹੈ, ਅਸੀਂ ਜਾਂਦੇ ਹਾਂ, ਖੁਸ਼ ਹੁੰਦੇ ਨੇ ਬੱਚੇ, ਸਭ ਕੁਝ। ਲੇਕਿਨ ਉੱਥੇ ਉਹ ਉਡੀਕ ਦੀਆਂ ਅੱਖਾਂ ਨਹੀਂ ਹੁੰਦੀਆਂ ਕਿ ਜਿਹੜੀ ਜਿਨ੍ਹਾਂ ਨੂੰ ਸਾਡੀ ਉਡੀਕ ਹੁੰਦੀ ਸੀ ਕਿ ਸਾਡੀਆਂ ਧੀਆਂ ਆਉਣਗੀਆਂ, ਉਹ ਉਡੀਕ ਨਹੀਂ ਹੁੰਦੀ ਤੇ ਉਹ ਨਜ਼ਰਾਂ ਖਤਮ ਹੋ ਜਾਂਦੀਆਂ ਨੇ। ਜਿਹੜਾ ਇੱਕ ਦਿਨ ਸਪੈਸ਼ਲ ਖਾਣੇ ਨੇ ਕਿਹਾ ਸੀ ਨਾ ਕਿ ਮੇਰੀ ਵਾਲਦਾ ਨੂੰ ਫੌਤ ਹੋਏ ਇੰਨੇ ਸਾਲ ਹੋ ਗਏ ਨੇ, ਉਸ ਨੰਬਰ ਤੋਂ ਕਦੀ ਕਾਲ ਹੀ ਨਹੀਂ ਆਈ। ਤੇ ਵਾਕਈ ਬਈ ਉਹ ਜਿਹੜੇ ਹੁੰਦਾ ਹੈ ਨਾ ਕਿ ਮਾਵਾਂ ਨੂੰ ਉਡੀਕ ਹੁੰਦੀ ਹੈ, ਮਾਪਿਆਂ ਨੂੰ, ਦੋਨਾਂ ਨੂੰ ਹੀ, ਕਿ ਵੀ ਸਾਡੀ ਬੱਚੇ ਆਉਣਗੇ, ਮਿਲਣਗੇ, ਸਾਨੂੰ ਕਰਨਗੇ, ਉਹ ਗੱਲਾਂ ਹੀ ਕੁਛ ਹੋਰ ਹੁੰਦੀਆਂ ਨੇ। ਉਹ ਫਿਰ ਦੌਰ ਤੁਹਾਡੀ ਜ਼ਿੰਦਗੀ ਦਾ ਖਤਮ ਹੋ ਜਾਂਦਾ ਵੇ। ਬਾਕੀ ਸਭ ਕੁਝ ਚੱਲਦਾ ਜ਼ਿੰਦਗੀ ਦੇ ਨਾਲ। ਤੇ ਇਹ ਨਹੀਂ ਹੁੰਦਾ ਕਿ ਅੱਲਾਹ ਪਾਕ ਸਲਾਮਤੀ ਦੇਵੇ, ਭੈਣਾਂ ਭਰਾਵਾਂ ਨੂੰ ਮਿਲਦੇ ਨੇ, ਖੁਸ਼ੀਆਂ ਭਰਿਆ ਮੌਕਿਆਂ 'ਤੇ ਮਿਲਦੇ ਸਭ ਕੁਝ। ਲੇਕਿਨ ਉਹ ਜਿਹੜੇ ਮਾਂ ਬਾਪ ਵਾਲੀ ਮੁਹੱਬਤਾਂ ਨੇ, ਉਹਦਾ ਜਿਹੜਾ ਨਾ ਦੌਰ ਜਿਹੜਾ ਖਤਮ ਹੁੰਦਾ ਵੇ ਨਾ, ਉਹ ਕੀਮਤੀ ਖਜ਼ਾਨਾ ਨੇ ਉਹ ਯਾਦਾਂ ਦਾ ਸਾਡੇ ਕੋਲ। ਉਹ ਦੌਰ ਵਾਪਸ ਨਹੀਂ ਕਦੀ ਆ ਸਕਦਾ, ਕੋਈ ਵੀ ਦੌਰ ਗਿਆ ਕਦੀ ਵਾਪਸ ਨਹੀਂ ਆਉਂਦਾ। ਪਰ ਐਵੇਂ ਕਿ ਉਹ ਤੇ ਅਨਮੋਲ ਦੌਰ ਹੁੰਦਾ ਨਾ ਤੁਹਾਡੀ ਜ਼ਿੰਦਗੀ ਦਾ, ਕਿ ਜਦੋਂ ਮਾਂ ਪਿਓ ਦੇ ਘਰ ਤੁਸੀਂ ਹੁੰਦੇ ਹੋ, ਤੁਹਾਡੇ ਚਾਅ ਲਾਡ ਚੁੱਕੇ ਜਾਂਦੇ ਨੇ, ਆਪਣੀ ਵਿਸਾਖ ਤੋਂ ਵੱਧ ਕੇ ਮਾਂ ਬਾਪ ਤੁਹਾਡਾ ਕਰਦੇ ਨੇ। ਤੇ ਉਹ ਫਿਰ ਉਹ ਟਾਈਮ ਤੁਸੀਂ ਕਦੀ ਭੁੱਲ ਹੀ ਨਹੀਂ ਸਕਦੇ ਹੋ ਕਿ ਤੁਹਾਡੀਆਂ ਖੁਆਇਸ਼ਾਂ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ, ਤੁਹਾਡੇ ਕਿਸ ਤਰ੍ਹਾਂ ਚਾਅ ਲਾਡ ਚੁੱਕੇ ਜਾਂਦੇ ਨੇ, ਕਿਸ ਤਰ੍ਹਾਂ ਤੁਸੀਂ ਆਪਣੇ ਬਾਪ ਦੀ ਗਲੇ ਵਿੱਚ ਬਾਹਾਂ ਪਾ ਕੇ ਕੋਈ ਫਰਮਾਇਸ਼ ਕਰ ਦਿੰਦੇ ਹੋ। ਇਸ ਤਰ੍ਹਾਂ ਅੱਬੂ ਦੇ ਬਾਹਾਂ 'ਚ ਗਲੇ 'ਚ ਬਾਹਾਂ ਪਾ ਦੇਣੀਆਂ ਕਿ ਅੱਬੂ ਜੀ ਇਹ ਲੈਣਾ। ਛੋਟੀਆਂ ਛੋਟੀਆਂ ਖੁਆਇਸ਼ਾਂ ਹੁੰਦੀਆਂ ਸਨ, ਪਰ ਉਹ ਅੰਦਾਜ਼ ਆਪਣੇ ਭੁੱਲਦੇ ਨਹੀਂ ਨੇ। ਉਹ ਗੱਲਾਂ ਯਾਦ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਅੱਬੂ ਨੂੰ ਇਸ ਤਰ੍ਹਾਂ ਕਰਕੇ ਗਲਾ ਫੜ ਲੈਣਾ ਅੱਬੂ ਦੀ ਗਰਦਨ, ਤੇ ਅੱਬੂ ਨੂੰ ਕਹਿਣਾ, ਫਰਮਾਇਸ਼ ਕਰਨੀ, ਅੱਬੂ ਨੇ ਅੱਗੋਂ ਹੱਸਣਾ, ਉਹਨੇ ਕਿਹਾ ਅੱਛਾ ਮੈਂ ਲੈ ਦੇਵਾਂਗਾ। ਉਹ ਦੌਰ 'ਤੇ ਵਾਪਸ ਨਹੀਂ ਨਾ ਆਉਣਾ ਕਿ ਛੋਟੀਆਂ ਛੋਟੀਆਂ ਚੀਜ਼ਾਂ ਦੀ ਖੁਆਇਸ਼ ਹੁੰਦੀ ਸੀ। ਪਰ ਐਵੇਂ ਕਿ ਮਾਂ ਬਾਪ ਉਹ ਜ਼ਮਾਨਾ ਐਸਾ ਸੀ ਕਿ ਫਿਰ ਵੀ ਆਪਣਾ ਜਿਹੜਾ ਨਾ ਆਪਣੀ ਖੁਆਇਸ਼ਾਂ ਮਾਰ ਕੇ ਸਾਡੇ ਉੱਤੇ ਕੁਰਬਾਨ ਹੋ ਜਾਂਦੇ ਸਨ। ਤੇ ਉਹ ਜ਼ਾਰੇ ਜ਼ਿੰਦਗੀ ਦਾ ਐਸਾ ਦੌਰ ਹੈ, ਕਦੀ ਵਾਪਸ ਨਹੀਂ ਆਉਣਾ। ਤੇ ਇਹ ਤੁਹਾਡੇ ਕਮੈਂਟਸ ਹਨ, ਮੈਂ ਪੜ੍ਹ ਦਿੱਤੇ। ਤੇ ਇਸ ਤਰ੍ਹਾਂ ਅਸੀਂ ਨਾਯਾਬ ਜ਼ਮਾਨਿਆਂ ਦਾ ਥੋੜ੍ਹਾ ਜਿਹਾ ਅੱਜ ਜ਼ਿਕਰ ਇਸ ਹਵਾਲੇ ਨਾਲ ਕਰ ਲਾਂਗੇ ਕਿ ਜਦੋਂ ਤਖਤੀ ਲਿਖੀ ਜਾਂਦੀ ਸੀ
ਤਾਂ ਮੇਰੀ ਹੁਣ ਮੈਂ ਕਹਿੰਦੀ ਮੈਂ ਉਸ ਫੇਸ ਤੋਂ ਜਾਣ ਤੋਂ ਪਹਿਲਾਂ ਨਾ ਕਿ ਮੇਰੇ ਅਥਰੂ ਨਿਕਲ ਆਣ, ਅਸੀਂ ਜਲਦੀ ਨਾ ਆ ਜਾਈਏ, ਕੋਈ ਗੱਲ ਕਰ ਲਈਏ ਨਾਯਾਬ ਜ਼ਮਾਨਿਆਂ ਦੀ ਕਿ ਜਦੋਂ ਤਖਤੀ ਲਿਖਣੀ ਹੁੰਦੀ ਸਾਂ, ਉਹ ਤਖਤੀ ਲਿਖਣੀ ਮੇਰੇ ਅੱਬੂ ਤੋਂ ਇੱਕਦਮ ਯਾਦ ਆ ਗਿਆ। ਮੇਰਾ ਇਰਾਦਾ ਨਹੀਂ ਸੀ ਇਸ 'ਤੇ ਗੱਲ ਕਰਨ ਦਾ, ਲੇਕਿਨ ਮੈਨੂੰ ਇਸ ਤੋਂ ਯਾਦ ਆ ਗਿਆ ਕਿ ਤਖਤੀ ਲਿਖਣੇ ਹੁੰਦੇ ਸਾਂ, ਰਾਈਟਿੰਗ 'ਤੇ ਬੜੀ ਤਵੱਜੋ ਬੱਚਿਆਂ ਦੀ ਕੀਤੀ ਜਾਂਦੀ ਸੀ, ਤਖਤੀ ਲਿਖਵਾਈ ਜਾਂਦੀ ਸੀ ਉਹਨਾਂ ਕੋਲੋਂ। ਐਡਾ ਸੋਹਣਾ ਫਿਰ ਕਲਮ ਹੁੰਦਾ ਸੀ, ਕਾਨੇ ਦਾ ਕਲਮ ਹੁੰਦਾ ਸੀ, ਉਹਦੇ ਨਾਲ ਫਿਰ ਇਸ ਤਰ੍ਹਾਂ ਕਰਕੇ ਨਾ ਤੇ ਅਲਿਫ ਬਣਾਉਣਾ। ਫਿਰ ਅੱਬੂ ਨੇ ਸਾਨੂੰ ਇਸ ਤਰ੍ਹਾਂ ਕਰਕੇ ਬੇ ਬਣਾਉਣਾ ਸਿਖਾਉਣਾ, ਪੇ ਸੋਹਣਾ, ਜੀਮ ਇਸ ਤਰ੍ਹਾਂ ਵੀ ਬਣਾਓ, ਗੋਲ ਜਿਆਦਾ ਢਿੱਡ ਚੰਗਾ ਜਿਹਾ ਗੁਲਾਈ ਵਿੱਚ ਕੱਢੋ। ਉਹ ਇਸ ਤਰ੍ਹਾਂ ਕਰਕੇ ਨਾ ਅਸੀਂ ਫਿਰ ਲਿਖਦੇ ਹੁੰਦੇ ਸਾਂ, ਫਿਰ ਉਹਨੂੰ ਮਿਟਾਉਣਾ, ਫਿਰ ਉਸ 'ਤੇ ਪ੍ਰੈਕਟਿਸ ਹੁੰਦੀ ਸੀ। ਉਸ ਤੋਂ ਬਾਅਦ ਫਿਰ ਹੁਣ ਤਾਂ ਬੁੱਕਸ ਆ ਗਈਆਂ ਨੇ, ਉਹ ਨੁਕਤੇ ਨੁਕਤੇ ਬਣੇ ਨੇ, ਬੱਚੇ ਉੱਤੇ ਲਿਖ ਲੈਂਦੇ ਨੇ, ਜਾਂ ਬਹੁਤ ਪੇਪਰ ਵਾਫਰ ਮਿਕਦਾਰ 'ਚ ਹੁਣ ਤੇ ਕੋਈ ਰਫ ਕਾਪੀ ਬਣਾ ਲਓ। ਲੇਕਿਨ ਉਸ ਜ਼ਮਾਨੇ 'ਚ ਸਵਾਏ ਤਖਤੀ ਦੇ ਜਾਂ ਫਿਰ ਸਲੇਟ ਹੁੰਦੀ ਸੀ, ਸਲੇਟ 'ਤੇ ਵੀ ਲਿਖਣੇ ਹੁੰਦੇ ਸਾਂ। ਇੱਕ ਲੋਹੇ ਦੀ ਸਲੇਟ ਹੁੰਦੀ ਸੀ ਔਰ ਉਹਦੇ ਨਾਲ ਸਲੇਟੀ ਆਉਂਦੀ ਹੁੰਦੀ ਸੀ, ਬਸ ਉਹਦੇ ਨਾਲ ਲਿਖਣਾ, ਬਾਰ-ਬਾਰ ਲਿਖਣਾ। ਲੇਕਿਨ ਸਭ ਤੋਂ ਅੱਛੀ ਰਾਈਟਿੰਗ ਦੇ ਹਵਾਲੇ ਦੇ ਨਾਲ ਨਾ ਉਹ ਤਖਤੀ ਹੀ ਹੁੰਦੀ ਸੀ। ਫਿਰ ਤਖਤੀ ਲਿਖ ਕੇ ਫਿਰ ਉਹਨੂੰ ਸੁਕਾਇਆ ਜਾਂਦਾ ਸੀ ਕਿ ਸੁੱਕ ਜਾਣ, ਅਤੇ ਬਾਅਦ ਬੱਚੇ ਦੇ ਫੜ ਕੇ ਵੀ ਮੁੰਡੇ ਲੈ ਕੇ ਜਾਂਦੇ ਹੁੰਦੇ ਸਨ ਇਸ ਤਰ੍ਹਾਂ ਕਰਕੇ ਕਿ ਮਾਸਟਰ ਸਾਹਿਬ ਨੂੰ ਦਿਖਾਉਣਾ ਵੇ, ਅਤੇ ਉਹ ਕੀ ਕਹਿੰਦੇ ਨੇ ਫਿਰ ਰਾਈਟਿੰਗ ਦਿਖਾਈ ਜਾਂਦੀ ਸੀ। ਸਾਡੇ ਵੀ ਅੱਬੂ, ਅਸੀਂ ਸਕੂਲ 'ਤੇ ਨਹੀਂ ਲੈ ਕੇ ਜਾਂਦੇ ਸਾਂ, ਪਰ ਸਾਡੇ ਅੱਬੂ ਸਾਨੂੰ ਫਿਰ ਆਪਣੇ ਹੱਥ ਦੇ ਨਾਲ ਉਹ ਕਲਮ ਤਰਾਸ਼ ਕਰਕੇ ਦਿੰਦੇ ਸਨ। ਕਹਿੰਦੇ ਮੈਂ ਛੁਰੀ ਦੇ ਨਾਲ ਆਪ ਤੁਹਾਨੂੰ ਬਣਾ ਕੇ ਦੇਵਾਂਗਾ ਕਲਮ। ਉਹ ਫਿਰ ਕਲਮ ਬਣਾ ਕੇ ਦੇਣੀ, ਅਤੇ ਉਹ ਫਿਰ ਉਹਦੇ ਨਾਲ ਤਖਤੀ ਲਿਖਣੀ, ਅਤੇ ਅਲਿਫ ਬੇ ਪੇ ਲਿਖਣਾ, ਅਤੇ ਸਾਰੀ ਲਿਖਾਈ ਜਾਂਦੀ ਸੀ ਤਾਂ ਕਿ ਬੱਚਿਆਂ ਦੀ ਰਾਈਟਿੰਗ ਠੀਕ ਹੋਵੇ। ਉਹ ਕੀ ਕਹਿੰਦੇ ਨੇ, ਉਹ ਜ਼ਮਾਨੇ 'ਤੇ ਨਾਯਾਬ ਹੋ ਗਏ। ਹੁਣ ਤਾਂ ਉਹ ਜ਼ਮਾਨੇ ਨਹੀਂ ਨੇ, ਹੁਣ ਉਹ ਸਲੇਟ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਆ ਗਈਆਂ ਨੇ, ਹੋਰ ਕੁਛ ਆ ਗਿਆ ਵੇ। ਪਰ ਇਹ ਵੀ ਕਿ ਉਹ ਤਖਤੀਆਂ ਵਾਲੇ ਦੌਰ ਜਿਹੜੇ ਨੇ ਖ਼ਤਮ ਹੋ ਗਏ ਨੇ, ਕਿ ਜਦੋਂ ਗਾਚੀ ਉੱਤੇ ਫੇਰ ਕੇ ਇਸ 'ਤੇ ਉਹਨੂੰ ਮਿਟਾਇਆ ਜਾਂਦਾ ਸੀ, ਫਿਰ ਸੁੱਕਣੇ ਰੱਖਿਆ ਜਾਂਦਾ ਸੀ ਧੁੱਪੇ ਕਿ ਥੋੜ੍ਹੀ ਜਿਹੀ ਸੁੱਕ ਜਾਵੇ, ਅਤੇ ਫਿਰ ਦੁਬਾਰਾ ਉਹਨੂੰ ਲਿਖਣ ਦੇ ਕਾਬਿਲ ਬਣਾਇਆ ਜਾਂਦਾ ਸੀ। ਉਹ ਦੌਰ ਜਿਹੜਾ ਵੇ ਬੜਾ ਨਾਯਾਬ ਹੋ ਗਿਆ ਵੇ। ਅਤੇ ਲੋ ਜੀ ਵੀ ਇਹ ਦੇਖ ਲਓ, ਅਸੀਂ ਗੁੜ ਗਚਕ ਮੰਗਾਈਏ, ਗੁੜ ਗਚਕ ਜਿਹੜੀ ਹੁੰਦੀ ਹੈ ਸ਼ਬੀਰ ਹੁਸੈਨ ਸਾਹਿਬ ਨੇ ਉਦੋਂ ਲਿਖਿਆ ਸੀ ਨਾ, ਅਤੇ ਉਸਮਾਂ ਨੇ ਵੀ ਲਿਖਿਆ ਸੀ ਕਿ ਰਜ਼ਾਈਆਂ 'ਚ ਬਹਿ ਕੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਵੀ ਅਸੀਂ ਇਸ ਤਰ੍ਹਾਂ ਖਾਂਦੇ ਹੁੰਦੇ ਸਾਂ, ਮੂੰਗਫਲੀਆਂ ਅਤੇ ਚਲਗੋਜ਼ੇ ਅਤੇ ਜਿਹੜੇ ਗੁੜ ਦੇ ਜਿਹੜੇ ਚੀਜ਼ਾਂ ਖਾਂਦੇ ਹੁੰਦੇ ਸਾਂ ਇਸ ਤਰ੍ਹਾਂ। ਅਤੇ ਇਹ ਵਾਕਈ ਮਜ਼ੇਦਾਰ ਗੁੜ ਗਚਕ ਅੱਜ ਵੀ ਉਨੀ ਮਕਬੂਲ ਹੈ, ਮੇਰਾ ਖਿਆਲ ਹੈ ਸਾਡੇ ਵਰਗਿਆਂ ਵਾਸਤੇ ਬਹੁਤ ਮਸ਼ਹੂਰ ਹੈ, ਮਕਬੂਲ ਹੈ, ਬਹੁਤ ਲੋਕ ਸ਼ੌਕ ਨਾਲ ਖਾਂਦੇ ਨੇ। ਲੇਕਿਨ ਉਸ ਜ਼ਮਾਨੇ 'ਚ ਤਾਂ ਬਹੁਤ ਹੀ ਗੁੜ, ਇੱਕ ਤਿਲ ਦੇ ਲੱਡੂ ਆਉਂਦੇ ਹੁੰਦੇ ਸਨ, ਲੱਡੂ ਬਣੇ ਹੁੰਦੇ ਸਨ, ਉਹ ਵੀ ਅਸੀਂ ਬਹੁਤ ਖਾਂਦੇ ਹੁੰਦੇ ਸਾਂ। ਉਹ ਰਜ਼ਾਈਆਂ 'ਚ ਬੈਠਣਾ ਅਤੇ ਮੂੰਗਫਲੀਆਂ ਛਿਲ ਕੇ ਖਾਣੀਆਂ ਅਤੇ ਫਿਰ ਜਦੋਂ ਮੂੰਗਫਲੀ ਮੁੱਕ ਜਾਣੀ ਤਾਂ ਫਿਰ ਇੰਨੀਆਂ ਸਾਰੀਆਂ ਛਿੱਲੜਾਂ ਸਾਰੀਆਂ ਇਕੱਠੀਆਂ ਕਰਨੀਆਂ ਅਤੇ ਉੱਠ ਕੇ ਬਿਸਤਰੇ ਝਾੜੋ। ਲੇਕਿਨ ਨਿੱਘ ਆਉਂਦਾ ਸੀ ਕਿ ਰਜ਼ਾਈ 'ਚ ਬੈਠੇ ਹੋ ਤੁਸੀਂ, ਗੱਪਾਂ ਚੱਲ ਰਹੀਆਂ ਨੇ ਅਤੇ ਨਾਲ ਤੁਸੀਂ ਖਾ ਰਹੇ ਹੋ ਮੂੰਗਫਲੀਆਂ। ਅਤੇ ਉਹ ਦੌਰ ਹੀ ਕੁਛ ਹੋਰ ਸੀ ਕਿ ਉਹ ਦੌਰ ਜਿਹੜਾ ਵੀ ਹੁਣ ਵਾਪਸ ਨਹੀਂ ਸਾਡੀ ਜ਼ਿੰਦਗੀਆਂ 'ਚ ਆਉਣਾ। ਉਹ ਮਾਂ ਬਾਪ ਦੇ ਚਾਅ ਲਾਡ, ਉਹ ਚੀਜ਼ਾਂ ਕਿ ਮੇਰੇ ਅੱਬੂ ਨੂੰ ਵੀ ਅੱਲਾ ਜਦੋਂ ਨਸੀਬ ਕਰੇ ਮੂੰਗਫਲੀ, ਕਹਿੰਦੇ ਸਰ ਖੰਘ ਲੱਗ ਜਾਏਗੀ, ਪਰ ਫਿਰ ਜਦੋਂ ਅਸੀਂ ਕਹਿਣਾ ਕਿ ਅੱਬੂ ਜੀ ਮੂੰਗਫਲੀ, ਤਾਂ ਉਹਨਾਂ ਨੇ ਜ਼ਰੂਰ ਸਾਨੂੰ ਲਿਆ ਕੇ ਦੇਣੀ। ਇਸ ਤਰ੍ਹਾਂ ਆਮ ਨਹੀਂ ਮਿਲਦੀਆਂ ਹੁੰਦੀਆਂ ਸਨ, ਦੂਰੋਂ ਹੀ ਲਿਆ ਕੇ ਜਾਣਾ ਹੁੰਦਾ ਸੀ। ਅਤੇ ਉਹ ਰੇਤ ਵਿੱਚ ਜਿਹੜੀ ਪੁੱਜਦੀ ਹੈ ਮੂੰਗਫਲੀ। ਹੁਣ ਵੀ ਅਸੀਂ ਜਾਈਏ ਨਾ ਪਾਕਿਸਤਾਨ, ਅਤੇ ਮੈਂ ਜ਼ਰੂਰ ਜਿਹੜਾ ਨਾ ਮੂੰਗਫਲੀ ਖਾਂਦੀ ਹਾਂ, ਕਿਉਂਕਿ ਜ਼ਿਆਦਾਤਰ ਸਾਡਾ ਸਰਦੀਆਂ 'ਚ ਹੀ ਜਾਣਾ ਹੁੰਦਾ ਵੇ, ਅਤੇ ਮੂੰਗਫਲੀ ਜ਼ਰੂਰ ਖਾਂਦੇ ਹਾਂ। ਇੱਕ ਖਾਂਦੇ ਸ਼ੱਕਰਕੰਦੀ ਉੱਥੇ ਜਾ ਕੇ, ਅਤੇ ਇੱਥੇ ਸ਼ੱਕਰਕੰਦੀ ਮਿਲਦੀ ਹੈ, ਉਹ ਵਾਲੀ ਨਹੀਂ ਮਿਲਦੀ ਹੈ ਜਿਹੜੀ ਪਾਕਿਸਤਾਨ 'ਚ ਮਿਲਦੀ ਹੁੰਦੀ ਸੀ, ਜਿਹੜੀ ਅਸੀਂ ਉਬਾਲਦੇ ਹਾਂ, ਚਿੱਟੇ ਰੰਗ ਦੀ ਹੁੰਦੀ ਹੈ ਜਾਂ ਇਸ ਤਰ੍ਹਾਂ ਖਾਂਦੇ ਹਾਂ। ਉਹ ਇੱਥੇ ਲਾਲ ਰੰਗ ਦੀ ਮਿਲਦੀ ਹੈ, ਅੰਦਰੋਂ ਉਬਾਲੋ ਪੀਲਾ ਜ਼ਰਦੇ ਵਰਗਾ ਰੰਗ ਨਿਕਲ ਆਉਂਦਾ। ਉਹ ਇੱਕ ਦਫਾ ਮੈਂ ਲੈ ਆਈ, ਮੈਂ ਉਬਾਲ ਲਈ, ਮੈਂ ਡਰ ਗਈ, ਉਹਦਾ ਰੰਗ ਦੇਖ ਕੇ। ਖਾਣਾ ਤਾਂ ਕੀ ਸੀ, ਮੈਂ ਡਰ ਗਈ। ਅਤੇ ਇਸ ਤੋਂ ਹੁਣ ਇੱਥੇ ਨਹੀਂ ਖਾਂਦੇ ਹਾਂ, ਲੇਕਿਨ ਉੱਥੇ ਜਾਂਦੇ ਹਾਂ, ਆਪਣੀ ਸਾਰੀ ਆਪਣੇ ਬਚਪਨ ਦੀਆਂ ਯਾਦਾਂ ਜਿਹੜੀਆਂ ਚੀਜ਼ਾਂ, ਉਹ ਜ਼ਰੂਰ ਕਿ ਅਸੀਂ ਆਪਣੀਆਂ ਤਾਜ਼ਾ ਕਰ ਰਹੇ ਹਾਂ ਕਿ ਇਹ ਚੀਜ਼ ਅਸੀਂ ਖਾਂਦੇ ਹੁੰਦੇ ਸਾਂ। ਉਹ ਜ਼ਮਾਨੇ ਮੁੜ ਕੇ ਆਉਣੇ ਨਹੀਂ ਨੇ, ਪਰ ਅਸੀਂ ਵੀ ਮਾਨਾ ਐਡੇ ਕਿ ਢੀਠ ਹਾਂ, ਅਸੀਂ ਵੀ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਛੱਡਣਾ ਨਹੀਂ ਹੈ। ਅਤੇ ਚਲੋ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਜੇ ਸਾਡੀ ਜਿਹੜੀ ਸੂਪ ਬਣੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ, ਕੀ ਇਹਦਾ ਨਕਸ਼ਾ ਨਿਕਲਿਆ ਵੇ। ਅਤੇ ਗਰਮਾ ਗਰਮ ਸੂਪ ਅਤੇ ਤਾਕਤ ਕੇ ਖਜ਼ਾਨੇ ਆਪਕੋ ਦਿਖਾਏ ਕਿ ਜਿਹੜਾ ਮਰੀਜ਼ਾਂ ਨੂੰ ਪਿਲਾਇਆ ਜਾਂਦਾ ਸੀ, ਜਿਹੜਾ ਕੋਈ ਬਿਮਾਰ ਹੋ ਜਾਂਦਾ ਸੀ, ਵੀ ਸੂਪ ਬਣਾ ਦਿਓ ਥੋੜ੍ਹਾ ਜਿਹਾ। ਔਰ ਖਾਸ ਕਰ ਮੈਂ ਤੁਹਾਨੂੰ ਸੂਪ ਦੇ ਹਵਾਲੇ ਨਾਲ ਵੀ ਇਹ ਦੱਸਾਂ, ਯਕਨੀ ਕਿਹਾ ਜਾਂਦਾ ਸੀ
ਪਰ ਆ ਵੇਖੋ ਜਿਹੜੀ ਹੱਡੀਆਂ ਜਿਹੜੀ ਬੱਕਰੇ ਦੇ ਪਾਏ ਹੁੰਦੇ ਨੇ ਜਾਂ ਜਿਹੜੀ ਉਹ ਬਿਲਕੁਲ ਗੁੱਟ ਦੀ ਹੱਡੀ ਹੁੰਦੀ ਹੈ ਨਾ, ਉਹ ਜ਼ਿਆਦਾ ਲਿਆ ਕੇ ਉਹਦੇ ਬਣਾਇਆ ਜਾਂਦਾ ਸੀ। ਚੰਗੀ ਹਲਕੀ ਅੱਗ 'ਤੇ ਰੱਖ ਦੇਣਾ ਪਕੜਾ, ਉਹਦਾ ਚੰਗਾ ਜਿਹਾ ਅਰਕ ਨਿਕਲ ਆਵੇ ਤੇ ਫਿਰ ਇਸ ਤਰ੍ਹਾਂ ਫਿਰ ਉਹ ਛਾਣ ਕੇ ਦਿੱਤਾ ਜਾਂਦਾ ਸੀ। ਉਹ 'ਚ ਬੜੀ ਤਾਕਤ ਹੁੰਦੀ ਹੈ। ਤੇ ਅਸੀਂ ਵੀ ਹੁਣ ਉਸਦੇ ਨਜ਼ਦੀਕ ਤਰੀਨ ਕੋਸ਼ਿਸ਼ ਕਰ ਲੈਂਦੇ ਹਾਂ, ਗੋਸ਼ਤ ਦੀ ਬਣਾਈ ਹੈ ਤੇ ਚਲੋ ਮੈਂ ਦੇਖਣੀ ਆ ਕਿ ਉਹਦਾ ਕੀ ਰਿਜ਼ਲਟ ਨਿਕਲ ਆਵੇ। ਲੋ ਜੀ, ਢੱਕਣ ਮੈਂ ਖੋਲ੍ਹ ਦਿੱਤਾ ਵੇ ਔਰ ਇਹਨੂੰ ਜ਼ਰਾ ਚੰਗੀ ਤਰ੍ਹਾਂ, ਓਏ ਹੋਏ ਹੋਏ ਬੜੀਆਂ ਭਾਫਾਂ ਆ ਰਹੀਆਂ ਨੇ ਬਈ। ਤੇ ਸ਼ਬੀਰ ਹੁਸੈਨ ਸਾਹਿਬ ਨੇ ਵਾਅਦਾ ਕੀਤਾ ਵੇ ਕਿ ਬਈ ਅਸੀਂ ਇਹ ਤੁਹਾਡੀ ਫਿਸ਼ ਵੀ ਟਰਾਈ ਕਰਾਂਗੇ, ਤੁਸੀਂ ਜ਼ਰੂਰ ਟਰਾਈ ਕਰਿਓ। ਔਰ ਇਹ ਵੀ ਤੁਸੀਂ ਜ਼ਰੂਰ ਕਦੀ ਨਾ ਕਦੀ ਪੀਤੀ ਹੋਣੀ ਹੈ ਬਚਪਨ ਵਿੱਚ, ਜਦੋਂ ਬਿਮਾਰ ਹੋ ਜਾਂਦੇ ਸਨ ਤੇ ਮਾਵਾਂ ਫਿਰ ਬਣਾ ਕੇ ਦਿੰਦੀਆਂ ਸਨ, ਲਓ ਵੀ ਯਖਨੀ ਪੀ ਲਵੋ। ਹਰ ਬਿਮਾਰੀ ਦਾ ਇਲਾਜ ਇਹ ਯਖਨੀ ਹੁੰਦੀ ਸੀ ਕਿ ਚਲੋ ਪੀ ਲਓ। ਇਹ ਬੜੀ ਤਾਕਤ ਦੀ ਚੀਜ਼ ਹੈ ਔਰ ਇੰਨੀ ਟੇਸਟੀ ਲੱਗਦੀ ਹੈ ਕਿ ਤੁਸੀਂ ਕੱਪ ਵਿੱਚ ਪਾ ਕੇ ਜਿਵੇਂ ਕਹਿਵਾ ਪੀਂਦੇ ਹੋ ਜਾਂ ਚਾਹ ਪੀਂਦੇ ਹੋ ਨਾ, ਇਸ ਤਰ੍ਹਾਂ ਪੀ ਲਵੋ ਸੁੱੜ ਕੇ, ਪਰ ਨਾਲ ਜ਼ਰੂਰ ਮਾਰੀਓ ਸੁਰ ਕਰਕੇ। ਇੱਕ ਲੰਬੀ ਜਿਹੀ ਆਵਾਜ਼ ਜ਼ਰੂਰ ਆਉਣੀ ਚਾਹੀਦੀ ਹੈ, ਵਰਨਾ ਵੀ ਯਖਨੀ ਪੀਣ ਦਾ ਮਜ਼ਾ ਕੋਈ ਨਹੀਂ ਜੇ ਬਈ। ਤੇ ਮੈਂ ਹੁਣ ਇਹਨੂੰ ਛਾਨਣੀ ਆ ਤੇ ਫਿਰ ਤੁਹਾਨੂੰ ਦਿਖਾਉਂਦੀ ਆ। ਛੰਨੀ ਵਿੱਚ ਪਾ ਕੇ ਅਸੀਂ, ਸਟੀਲ ਦੀ ਵੱਡੇ ਸਾਰਾ ਛੰਨਾ ਵੀ ਮੇਰੇ ਕੋਲ, ਉਹਦੇ 'ਚ ਪਾ ਕੇ ਅਸੀਂ ਉਹਨੂੰ ਛਾਣ ਲਿਆ ਵੇ। ਲੋ ਜੀ, ਸਾਰੀ ਬੋਟੀਆਂ ਛੋਟੀਆਂ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇੱਕ ਤਰਫ ਹੋ ਜਾਣਗੀਆਂ, ਘਾਸ ਫੂਸ ਸਮਝੋ। ਤੇ ਇਹ ਜਿਹੜਾ ਵੇ ਸਾਡੀ ਯਖਨੀ ਬਿਲਕੁਲ ਤਿਆਰ ਹੈ, ਜ਼ਬਰਦਸਤ ਕਿਸਮ ਦੀ। ਬਿਸਮਿल्लाहिर्रहमानिर्रहीम। तो चलो जी, ਅਸੀਂ ਇਹਨੂੰ ਪਾ ਲਾਂਗੇ। ਦੇਖੋ 2 ਕੱਪ ਤਕਰੀਬਨ ਬਣੀ ਹੈ। ਇਹ 1 ਕੱਪ ਥੋੜਾ ਠੰਡਾ ਹੋਏਗਾ, ਮੈਂ ਫ੍ਰਿਜ 'ਚ ਰੱਖ ਦੇਵਾਂਗੀ ਔਰ ਇਹ 1 ਕੱਪ ਜਿਹੜਾ ਵੇ ਅਸੀਂ ਜਾ ਕੇ ਪੇਸ਼ ਕਰ ਦਾਂਗੇ। ਤੇ ਇਸ ਤਰ੍ਹਾਂ 2 ਕੱਪ ਬਣ ਗਈ ਹੈ ਔਰ ਬੜੀ ਟੇਸਟੀ ਬਣਦੀ ਹੈ। ਇਹਨੂੰ ਹਲਕੇ ਹਲਕੇ ਤੁਸੀਂ ਸਿਪ ਲੈ ਕੇ ਪੀਓ ਨਾ ਤਾਂ ਬੜਾ ਮਜ਼ਾ ਆਉਂਦਾ ਵਾ। ਯਖਨੀ ਬਿਲਕੁਲ ਤਿਆਰ ਹੋ ਚੁੱਕੀ ਹੈ। ਮੈਂ ਕਿਹਾ ਮੈਂ 1 ਘੁੱਟ ਤੁਹਾਨੂੰ ਪੀ ਕੇ ਵੀ ਦਿਖਾ ਦੇਵਾਂ। ਰੋਜ਼ਾਨਾ ਜਿਹੜੀ ਚੀਜ਼ ਬਣਾਉਣੀ ਹੈ ਤੁਹਾਨੂੰ ਦਿਖਾਉਂਦੀ ਹਾਂ ਤੇ ਇਹਦਾ ਵੀ ਥੋੜਾ ਜਿਹਾ ਨਜ਼ਾਰਾ ਕਰਾ ਦੇਣਾ ਆਪਕੋ, ਨਜ਼ਾਰਾ। ਓਏ ਹੋਏ ਹੋਏ ਹੋਏ, ਸਦਕੇ ਥੀਵਾਂ ਵੀ ਬੜੀ ਮਜ਼ੇ ਦੀ ਬਣੀ ਹੈ। ਯਕੀਨ ਮੰਨੋ ਦਿਲ ਕਰਦਾ ਵੀ ਸਾਰੀ 1 ਕੱਪ ਮੈਂ ਪੀ ਜਾਵਾਂ। ਓਏ ਹੋਏ ਹੋਏ, ਜ਼ਬਰਦਸਤ, ਬਹੁਤ ਹੀ ਮਜ਼ੇ ਦੀ ਬਣੀ ਹੈ। ਤੁਸੀਂ ਜ਼ਰੂਰ ਕੌਸਰ ਤੁਸੀਂ ਜ਼ਰੂਰ ਟਰਾਈ ਕਰਿਓ ਔਰ ਪੀਓ। ਸਰਦੀਆਂ ਦੇ ਹਿਸਾਬ ਨਾਲ ਵੀ ਬੜੀ ਅੱਛੀ ਹੈ ਔਰ ਇਹਦੇ ਵਿੱਚ ਕੋਈ ਜ਼ਿਆਦਾ ਚਿਕਨਾਈ ਨਹੀਂ ਹੈ, ਕੋਈ ਐਸੀ ਚੀਜ਼ ਨਹੀਂ ਹੈ, ਸਿਰਫ ਇੱਕ ਫਲੇਵਰ ਸਾਰੀਆਂ ਚੀਜ਼ਾਂ ਦਾ ਵੀ, ਗੋਸ਼ਤ ਦਾ ਤੇ ਸਭ ਇਸ ਚੀਜ਼ਾਂ ਦਾ। ਬਾਕੀ ਬਹੁਤ ਅੱਛੀ ਚੀਜ਼ ਹੈ। ਤੇ ਮੈਂ ਅੰਦਰ ਲੈ ਕੇ ਗਈ ਸਾਂ, ਮੈਂ ਕਿਹਾ ਵੀ ਫੜਾਵਾਂ ਗਰਮ ਗਰਮ ਆਪਣੇ ਹਸਬੈਂਡ ਨੂੰ, ਪਰ ਉਹਨਾਂ ਦੇ ਨਾ ਅੱਖ ਲੱਗ ਗਈ। ਅੱਖ ਲੜੀ ਬਦੋ ਬਦੀ, मौका मिले कदी कदी, बदो बदी वाली अख नहीं लगी। और जरा को ना सो गए ने। मैं क्या चलो फिर हुण उठते ने, फिर मैं दोबारा गर्म करके दे देनी हाँ। फड़ान तो मैं चली गई सा अंदर, पर वो सुते हुए ने। हुण बस मैं भी तुहाडे कोल इजाजत चाहनी हाँ। असी की कहंदे ने हुण वीडियो अपना जोड़ांगे करांगे ते नाल मैं बनावांगी चाह दा 1 कप ते फिर असी बैठांगे ते नाल असी फिर अपना करांगे जिहड़ा एडिटिंग वगैरह का काम जिहड़ा करना वे ना। ते तुहाडे सारिਆਂ दी कमेंट दा मैनूं इंतज़ार रहेगा। तुसीं कदी तख्ती लिखी होवे या स्लेटी या फिर जिहड़े स्कूल दा ज़माना सी ना कि चौक के उत्ते बोर्ड के उपर लिखिया जाता सी, उस चौक तो हले भी मेरा ख्याल स्कूलों यूज़ होंदे ने, सब कुछ है। पर असी शरारतां भी बड़ियां करदे हुंदे सां, कदी कुछ जाके लिख देना, कदी किसी की शक्ल बना देनी उहदे उत्ते। ते ओह स्कूल दा ज़माना, वो चीज़ां सारियां याद आंदियां ने, नाल नाल शरारतां भी चल रही हुंदियां सन। ते तुसीं मैनूं ज़रूर दस्सिओ कि तुसीं कदी तख्ती लिखी है कि नहीं लिखी, तुहाडे घर च हैगी सी कि नहीं हैगी सी। अगर कोई देखे तो ज़रूर मैनूं दस्सो तुसीं कमेंट करके। ते बाकी तुसीं यह सूप जिहड़ी ट्राई करियो ते फिर की कहंदे ने, फिर मिलने आ एक नवीं गल दे नाल, नवी याद दे नाल। दिल का ना करना एतबार कोई, भूले से भी ना करना प्यार कोई। दिल का ना करना एतबार कोई, दिल का ना करना एतबार कोई, भूले से भी ना करना प्यार कोई। लाख मनाया दिल ना माना, जान के धोखे में आया दीवाना, आया दीवाना। किसका हुआ है दिलदार कोई, हो किसका हुआ है दिलदार कोई। दिल का न करना
एतबार कोई, दिल का ना करना एतबार कोई। ਤੇ ਪਤਾ ਨਹੀਂ ਇਹ ਕਿੱਥੋਂ ਗਾਣੇ ਮੈਨੂੰ ਕਿੱਥੋਂ ਯਾਦ ਆ ਜਾਂਦੇ ਨੇ, ਮੈਨੂੰ ਪਤਾ ਨਹੀਂ ਹੈ, ਬਹਿਰਹਾਲ ਯਾਦ ਆ ਜਾਂਦੇ ਨੇ, ਤੁਹਾਨੂੰ ਸੁਣਾ ਦਿੰਦੀ ਹਾਂ। ਤੇ ਚਲੋ ਜੀ ਫੇਰ ਤੁਹਾਡੇ ਨਾਲ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਹੁਣ ਅਸੀਂ ਸੋਹਣੀ ਸੋਹਣੀ ਚਾਹ ਬਣਾਵਾਂਗੇ, ਪੀਵਾਂਗੇ, ਤੇ ਫਿਰ ਤੁਹਾਡੇ ਨਾਲ ਕੱਲ੍ਹ ਹੋਏਗੀ ਇਨਸ਼ਾਅੱਲਾ ਮੁਲਾਕਾਤ। ਅੱਲਾ ਹਾਫਿਜ਼ ਤੇ ਰੱਬ